बिस्मिल्लाहिर्रहमानिर्रहीम अस्सलाम वालेकुम नाजरीन ਅੱਜ ਮੈਂ ਤੁਹਾਡੇ ਲਈ ਨਾ ਦੇਸੀ ਤੇ ਰਵਾਇਤੀ ਤਰੀਕਾ ਕੜੀ ਬਣਾਉਣ ਦਾ ਲੈ ਕੇ ਆਈ ਹਾਂ, ਜਿਹਦੇ ਨਾਲ ਕੜੀ ਬਣਾਉਣੀ ਬਹੁਤ ਆਸਾਨ ਹੋਏਗੀ ਤੇ ਬਹੁਤ ਜ਼ਿਆਦਾ ਮਜ਼ੇਦਾਰ ਤੇ ਜ਼ਾਇਕੇਦਾਰ ਹੋਏਗੀ। ਹਰ ਔਰਤ ਦੇ ਆਪਣੇ ਸੀਕ੍ਰੇਟਸ ਹੁੰਦੇ ਨੇ, ਮੇਰੇ ਵੀ ਕੜੀ ਬਣਾਉਣ ਦੇ ਕੋਈ ਸੀਕ੍ਰੇਟਸ ਨੇ ਜਿਹੜੇ ਮੈਂ ਅੱਜ ਪਹਿਲੀ ਵਾਰ ਤੁਹਾਨੂੰ ਨਾ ਦੱਸਾਂਗੀ। ਇਹਦੇ ਲਈ ਮੈਂ 3 ਡੋਂਗੇ ਦੇ ਚਮਚ ਵੇਸਣ ਦੇ ਲਏ ਨੇ। ਵੇਸਣ ਨੂੰ ਮੈਂ ਡਰਾਈ ਰੋਸਟ ਕਰ ਲਿਆ। 1 ਪਿਆਲੀ ਪਾਲਕ ਦੀ ਲਈ ਹੈ, 1 ਪਿਆਲੀ ਪਿਆਜ਼ ਦੀ ਲਈ ਹੈ, ਅੱਧੀ ਪਿਆਲੀ ਮਟਰਾਂ ਦੀ ਲਈ ਹੈ, 1 ਪਿਆਲੀ ਆਲੂ ਦੀ ਲਈ ਹੈ। ਲਸਣ ਅਦਰਕ ਲਿਆ ਆ, 5 7 8 10 ਮਿਰਚਾਂ ਹਰੀਆਂ ਲਈਆਂ ਨੇ, ਟਮਾਟਰ ਲਿਆ ਹੈ ਤੇ 1 ਜੱਗ ਲੱਸੀ ਦਾ ਲਿਆ ਆ, ਚਾਟੀ ਦੀ ਲੱਸੀ। ਵੇਸਣ ਨੂੰ ਤੁਸੀਂ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਘੋਲ ਲਓ। ਇਹਨੂੰ ਇਸ ਤਰ੍ਹਾਂ ਵਿਸਕਰ ਨਾਲ ਮਿਕਸ ਕਰੋ ਕਿ ਉਹਦੇ ਵਿੱਚ ਗੁਟਲੀ ਨਾ ਰਹਿ ਜਾਵੇ। ਤੁਹਾਨੂੰ ਪਤਾ ਰਮਜ਼ਾਨ ਦੀ ਆਮਦ ਦਾ ਪਕੌੜੇ ਤੇ ਹਰ ਰੋਜ਼ ਹੀ ਬਣਦੇ ਨੇ। ਖਵਾਤੀਨ ਦੀ ਕੋਸ਼ਿਸ਼ ਹੁੰਦੀ ਹੈ ਵੀ ਚੱਲ ਕਿਸੇ ਦਿਨ ਕੜੀ ਦੇ ਨਾਲ ਹਾਂਡੀ ਦੀ ਜਗ੍ਹਾ ਕੜੀ ਬਣਾ ਲੈਂਦੇ ਹਾਂ। ਕੜੀ ਤੇ ਪਕੌੜੇ ਦੋਵੇਂ ਚੀਜ਼ਾਂ ਹੋ ਜਾਣਗੀਆਂ ਇੱਕ ਵਕਤ 'ਚ ਹੀ। ਨਾਜ਼ਰੀਨ, ਰਮਜ਼ਾਨ ਵਿੱਚ ਕੰਮ ਚੂੰਕਿ ਬਹੁਤ ਜ਼ਿਆਦਾ ਹੁੰਦਾ ਆ ਤੇ ਵਕਤ ਥੋੜ੍ਹਾ ਹੁੰਦਾ ਹੈ, ਇਸ ਵਾਸਤੇ ਖਵਾਤੀਨ ਦੀ ਕੋਸ਼ਿਸ਼ ਹੁੰਦੀ ਆ ਕਿ ਆਸਾਨ ਚੀਜ਼ਾਂ ਬਣਾਈਆਂ ਜਾਣ। ਮੈਂ ਤੁਹਾਨੂੰ ਕੜੀ ਬਣਾਉਣ ਦਾ ਬੜਾ ਹੀ ਲਾਜਵਾਬ ਤਰੀਕਾ ਦੱਸਾਂਗੀ, ਜਿਹੜਾ ਇੰਤਹਾਈ ਆਸਾਨ ਵੀ ਆ। ਆਮ ਤੌਰ 'ਤੇ ਖਵਾਤੀਨ ਕੜੀ ਨੂੰ ਖੱਟਿਆਂ ਕਰਨ ਲਈ ਇਮਲੀ ਅਤੇ ਨਿੰਬੂ ਦਾ ਇਸਤੇਮਾਲ ਕਰਦੀਆਂ ਨੇ, ਲੇਕਿਨ ਮੈਂ ਤੁਹਾਨੂੰ ਨਾ ਬਿਲਕੁਲ ਅਸਲੀ ਤਰੀਕਾ ਜਿਹੜਾ ਨਾ ਕੜੀ ਨੂੰ ਖੱਟਿਆਂ ਕਰਨ ਦਾ ਦੱਸਾਂਗਾ। ਇਹ ਮੇਰੀ ਇੱਕ ਸੀਕਰੇਟ ਰੈਸਿਪੀ ਹੈ। ਹਾਂਡੀ ਦੇ ਵਿੱਚ ਮੈਂ ਤੇਲ ਪਾ ਲਿਆ ਆ, ਉਹਦੇ ਵਿੱਚ ਪਿਆਜ਼ ਪਾ ਕੇ ਤੇ ਉਹਨੂੰ ਗੁਲਾਬੀ ਬਰਾਊਨ ਹੋਣ ਤੱਕ ਜਿਹੜਾ ਹੈ ਨਾ ਭੁੰਨਣਾ ਹੈ। ਇਹ ਜਿਹੜੇ ਪਿਆਜ਼ ਨੇ ਨਾ, ਇਹਨਾਂ ਨੂੰ ਤੁਸੀਂ ਨਾ ਡੋਈ ਚਲਾਉਂਦਿਆਂ ਹੋਇਆਂ ਭੁੰਨਣਾ ਵਾ ਤਾਂ ਕਿ ਜਿਹੜੇ ਇਹਨਾਂ ਕਿਨਾਰਿਆਂ ਤੋਂ ਨਾ ਸੜਨ। ਅੱਗ ਮੈਂ ਹਮੇਸ਼ਾ ਤੁਹਾਨੂੰ ਆਨੀ ਆ ਕਿ ਦਰਮਿਆਨੀ ਰੱਖਿਆ ਕਰੋ, ਨਾ ਬਹੁਤ ਤੇਜ਼ ਹੋਵੇ ਤੇ ਨਾ ਹੀ ਘੱਟ ਹੋਵੇ। ਤੁਹਾਨੂੰ ਪਤਾ ਹੈ ਕਿ ਸਿਆਣਿਆਂ ਦੀ ਕਹਾਵਤ ਆ ਕਿ ਸਹਿਜ ਪੱਕੇ ਸੋ ਮੀਠਾ ਹੋ, ਯਾਨੀ ਜਿਹੜਾ ਕੰਮ ਜਿਹੜਾ ਤਹਮਲ ਨਾਲ ਹੁੰਦਾ ਵਾ ਉਹਦਾ ਬਹੁਤ ਜ਼ਿਆਦਾ ਅੱਛੇ ਨਤਾਇਜ ਹੁੰਦੇ ਨੇ। ਅਦਰਕ ਲਸਣ ਪਾ ਲਿਆ ਹੈ, ਟਮਾਟਰ ਪਾ ਲਿਆ ਹੈ। ਹੁਣ ਤੁਸੀਂ ਇਹਦੇ ਵਿੱਚ ਮਟਰ 8-10 ਜਿਹੜੀਆਂ ਮਿਰਚਾਂ ਹਰੀਆਂ ਲਈਆਂ ਸੀ, ਮੈਂ ਸਾਬਤ ਹੀ ਮਿਰਚਾਂ ਕੱਟਣ ਤੋਂ ਬਗੈਰ ਪਾਈਆਂ ਨੇ। ਮੈਨੂੰ ਇਹ ਕੜੀ ਦੇ ਵਿੱਚ ਬਹੁਤ ਅੱਛੀਆਂ ਲੱਗਦੀਆਂ ਨੇ। ਤੇ ਅੱਧੀ ਪਿਆਲੀ ਜਿਹੜੀ ਹੈ ਨਾ ਮਟਰਾਂ ਦੀ ਪਾ ਲਓ ਤੇ 1 ਆਲੂ ਪਾ ਲਓ। ਇਹਨਾਂ ਤਮਾਮ ਚੀਜ਼ਾਂ ਨੂੰ ਤੁਸੀਂ ਅੱਛੀ ਤਰ੍ਹਾਂ ਭੁੰਨ ਲਓ। ਜਦੋਂ ਤੁਸੀਂ ਵੇਖੋ ਕਿ ਤੁਹਾਡੇ ਜਿਹੜੇ ਆ ਨਾ ਲਸਣ ਅਦਰਕ ਦੀ ਸਮੈਲ ਆਉਣੋਂ ਹਟ ਗਈ ਆ ਤੇ ਉਹ ਅੱਛੀ ਤਰ੍ਹਾਂ ਭੁੱਜ ਗਿਆ, ਸਬਜ਼ੀਆਂ ਵੀ ਭੁੱਜ ਗਈਆਂ ਨੇ, ਗਲ ਗਈਆਂ ਨੇ ਤਕਰੀਬਨ, ਕਿਉਂਕਿ ਅਸੀਂ ਇਸ ਤੋਂ ਬਾਅਦ ਦਹੀਂ ਪਾਉਣਾ ਹੈ ਤੇ ਜਦੋਂ ਦਹੀਂ ਪਾ ਦਈਏ ਤੇ ਫਿਰ ਜਿਹੜਾ ਹੈ ਨਾ ਸਬਜ਼ੀ ਗਲਦੀ ਨਹੀਂ ਗੀ, ਉਹ ਖੜੀ ਰਹਿੰਦੀ ਹੈ। ਹੁਣ ਤੁਸੀਂ ਇਹਦੇ ਵਿੱਚ ਜਿਹੜੀ ਹੈ ਨਾ 1 ਪਿਆਲੀ ਦਹੀਂ ਦੀ ਪਾ ਲਓ। ਕੋਸ਼ਿਸ਼ ਕਰਿਆ ਕਰੋ ਕਿ ਦਹੀਂ ਤੁਸੀਂ ਘਰ ਵਿੱਚ ਜਮਾਓ, ਕਿਉਂਕਿ ਬਾਜ਼ਾਰ ਦੇ ਜਿਹੜੇ ਦਹੀਂ ਹੁੰਦੇ ਨੇ ਉਹ ਖਾਲਸ ਨਹੀਂ ਹੁੰਦੇ। 1 ਵੱਡਾ ਚਮਚ ਮੈਂ ਹਲਦੀ ਦਾ ਪਾ ਲਿਆ ਵਾ ਭਰ ਕੇ। ਕੜੀ ਦੇ ਵਿੱਚ ਚੂੰਕਿ ਮਿਰਚਾਂ ਜ਼ਿਆਦਾ ਪਾਈਆਂ ਜਾਂਦੀਆਂ ਨੇ, ਇਸ ਵਾਸਤੇ ਨਾ 1 ਸਾਬਤ ਧਨੀਏ ਦਾ ਚਮਚਾ ਪਾ ਲਿਆ ਵਾ। ਇੱਕ ਚਮਚਾ ਜਿਹੜਾ ਨਾ ਸਾਬਤ ਗਰਮ ਮਸਾਲੇ ਦਾ ਪਾ ਲਿਆ ਵਾ। ਇੱਕ ਚਮਚਾ ਕੁੱਟੀਆਂ ਲਾਲ ਮਿਰਚਾਂ ਦਾ ਪਾ ਲਿਆ। ਮਿਰਚਾਂ ਚੂੰਕਿ ਜ਼ਿਆਦਾ ਹੁੰਦੀਆਂ ਨੇ, ਇਸ ਵਾਸਤੇ ਮੈਂ ਕੁੱਟੀਆਂ ਲਾਲ ਮਿਰਚਾਂ ਤੇ ਪੀਸੀਆਂ ਲਾਲ ਮਿਰਚਾਂ ਦੋਵਾਂ ਦਾ 1 ਚਮਚਾ ਪਾਇਆ। ਹੁਣ ਤੁਸੀਂ ਹਸਬੇ ਜ਼ਰੂਰਤ ਜਿਹੜਾ ਨਾ ਵਿੱਚ ਨਮਕ ਪਾ ਲਓ। ਪਹਿਲੇ ਨਮਕ ਥੋੜਾ ਪਾਇਓ, ਜਦੋਂ ਤੁਹਾਡੀ ਕੜੀ ਬਿਲਕੁਲ ਪੱਕ ਕੇ ਤਿਆਰ ਹੋ ਜਾਵੇ ਫਿਰ ਤੁਸੀਂ ਚੱਖ ਕੇ ਨਮਕ ਪੂਰਾ ਕਰ ਲਿਓ।
ਨਮਕ ਮਿਰਚ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਦਹੀਂ ਪਾਵਾਂਗੇ। ਨਾਜ਼ਰੀਨ, ਇੱਥੇ ਹੀ ਮੇਰਾ ਜਿਹੜਾ ਨਾ ਇਹ ਸੀਕਰਟ ਆ ਕਿ ਜਦੋਂ ਤੁਸੀਂ ਕੜੀ ਬਣਾਉਂਦੇ ਜੇ ਤੇ ਸਬਜ਼ੀਆਂ ਦੇ ਵਿੱਚ ਦਹੀਂ ਪਾ ਕੇ ਨਾ ਉਹਨੂੰ ਬਹੁਤ ਜ਼ਿਆਦਾ ਭੁੰਨੋ। ਭੁੰਨ ਕੇ ਦਹੀਂ ਦਾ ਬਿਲਕੁਲ ਪਾਣੀ ਸੁਕਾ ਦਿਓ। ਜਦੋਂ ਭੁੰਨ ਜਾਂਦਾ ਦਹੀਂ ਤੇ ਉਹਦੇ ਵਿੱਚ ਫਿਰ ਜਿਹੜੀ ਹੈ ਨਾ ਖਟਾਸ ਪੈਦਾ ਹੋ ਜਾਂਦੀ ਹੈ। ਜਿਹੜੀ ਲੱਸੀ ਦੇ ਵਿੱਚ ਖਟਾਸ ਦੀ ਕਮੀ ਬੇਸ਼ੀ ਹੁੰਦੀ ਹੈ ਉਹ ਇਸ ਤਰ੍ਹਾਂ ਪੂਰੀ ਹੋ ਜਾਂਦੀ ਹੈ। ਹੁਣ ਇੱਕ ਪਿਆਲੀ ਜਿਹੜੀ ਹੈ ਨਾ ਮੈਂ ਵਿੱਚ ਪਾਲਕ ਦੀ ਪਾਈ ਹੈ, ਕਿਉਂਕਿ ਪਾਲਕ ਜਿਹੜੀ ਹੈ ਨਾ ਕੜੀ ਦੇ ਵਿੱਚ ਯੈਲੋ ਕਲਰ ਦੀ ਕੜੀ ਹੁੰਦੀ ਹੈ, ਉਹਦੇ ਵਿੱਚ ਸਬਜ਼ ਰੰਗ ਦੀ ਜਿਹੜੀ ਹੈ ਨਾ ਪਾਲਕ ਬੜਾ ਖੂਬਸੂਰਤ ਨਜ਼ਾਰਾ ਦਿੰਦੀ ਹੈ। ਇਹਨੂੰ ਤੁਸੀਂ ਸਬਜ਼ੀ ਨੂੰ ਦਹੀਂ ਦੇ ਨਾਲ ਅੱਛੀ ਤਰ੍ਹਾਂ ਭੁੰਨ ਲਓ। ਸਬਜ਼ੀ ਦੇ ਵਿੱਚ ਪਾਲਕ ਨੂੰ ਭੁੰਨ ਕੇ ਨਾਜ਼ਰੀਨ, ਹੁਣ ਤੁਸੀਂ ਇਹਦੇ ਵਿੱਚ ਨਾ ਜਿੰਨੀ ਤੁਸੀਂ ਲੱਸੀ ਲਈ ਹੈ ਨਾ 1 ਜੱਗ, ਓਨਾ ਹੀ ਤੁਸੀਂ ਨਾ ਪਾਣੀ ਪਾ ਲੈਣਾ ਹੈ ਕੜੀ ਦੇ ਵਿੱਚ। ਜਿਹਦੇ ਵਿੱਚ ਵੇਸਣ ਅਸੀਂ ਪਾਇਆ ਵਾ ਇਹਨੂੰ ਤੁਸੀਂ ਇੰਨਾ ਪਕਾਉਣਾ ਹੈ ਕਿ ਇਹ ਨਾ ਪੱਕ ਕੇ ਅੱਧਾ ਰਹਿ ਜਾਏ। ਜਦੋਂ ਤੁਸੀਂ ਵੇਖੋ ਕਿ ਤੁਹਾਡਾ ਪਾਣੀ ਪੱਕ ਕੇ ਅੱਧਾ ਰਹਿ ਗਿਆ, ਫਿਰ ਤੁਸੀਂ ਇਹਦੇ ਵਿੱਚ ਜਿਹੜੀ ਹੈ ਨਾ ਵੇਸਣ ਵਾਲੀ ਲੱਸੀ ਪਾ ਦਿਓ। ਆ ਚੰਗੀ ਤਰ੍ਹਾਂ ਹਿਲਾ ਕੇ ਹੁਣ ਤੁਸੀਂ ਇਹਦੇ ਵਿੱਚ ਲੱਸੀ ਪਾ ਦਿਓ, ਤਾਂ ਕਿ ਜਿਹੜਾ ਵੇਸਣ ਥੱਲੇ ਬੈਠਾ ਹੋਏ ਉਹ ਵੀ ਅੱਛੀ ਤਰ੍ਹਾਂ ਜਿਹੜਾ ਹੈ ਨਾ ਮਿਕਸ ਹੋ ਜਾਵੇ। ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਹੁਣ ਤੁਸੀਂ ਹਿਲਾ ਕੇ ਤੇ ਇਹਨੂੰ ਢੱਕ ਦਿਓ। ਹਾਂਡੀ ਨੂੰ 10 ਮਿੰਟਾਂ ਲਈ ਦਮ ਤੇ ਦੇ ਦਿਓ, ਤੁਹਾਡੀ ਕੜੀ ਤਿਆਰ ਆ। ਦੂਸਰੀ ਸਾਈਡ ਤੇ ਅਸੀਂ ਪਕੌੜੇ ਬਣਾਵਾਂਗੇ। ਪਕੌੜਿਆਂ ਲਈ ਅਸੀਂ ਲਿਆ ਹੈ ਪਿਆਜ਼, ਲਿਆ ਆ ਆਲੂ ਲਏ ਨੇ ਬਰੀਕ ਕੱਟ ਕੇ, ਪਾਲਕ ਲਈ ਆ ਤੇ ਗਰਮ ਮਸਾਲਾ ਪੀਸਾ ਲਿਆ ਵਾ, ਸਾਬਤ ਲਿਆ ਵਾ, ਸਾਬਤ ਧਨੀਆ ਲਿਆ ਆ, ਨਮਕ ਲਿਆ ਆ, ਮਿਰਚਾਂ ਕੁੱਟੀਆਂ ਹੋਈਆਂ ਲਈਆਂ ਤੇ ਲਾਲ ਮਿਰਚਾਂ ਲਈਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਵੇਸਣ ਦੇ ਵਿੱਚ ਪਾ ਕੇ ਤੇ ਵੇਸਣ ਬਣਾ ਲਓ। ਪਾਣੀ ਦੀ ਮਿਕਦਾਰ ਦਾ ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਪਕੌੜਿਆਂ ਲਈ ਕਿੰਨੀ ਕੁ ਮਿਕਦਾਰ 'ਚ ਪਾਣੀ ਪਾਉਣਾ। ਤੁਸੀਂ ਇਹਨੂੰ ਮਿਕਸ ਕਰਕੇ ਵੇਸਣ ਨੂੰ ਚੰਗੀ ਤਰ੍ਹਾਂ ਛਾਣ ਕੇ ਤੇ ਇਹਨੂੰ ਮਿਕਸ ਕਰ ਲਓ। ਇਹਦਾ ਨਾ ਵੇਸਣ ਬਣਾ ਲਓ ਅੱਛੀ ਤਰ੍ਹਾਂ। ਹੁਣ ਤੁਸੀਂ ਇੱਕ ਕੜਾਹੀ ਜਿਹੜੀ ਨਾ ਵੇਖ ਲਓ, ਸਾਡੀ ਕੜੀ ਤਿਆਰ ਹੋ ਗਈ ਜੇ ਬਿਲਕੁਲ ਨਾਜ਼ਰੀਨ। ਤੇ ਇੱਕ ਹੋਰ ਸੀਕਰਟ ਮੈਂ ਤੁਹਾਨੂੰ ਦੱਸਾਂ ਕਿ ਨਾ ਤੁਸੀਂ ਕੜੀ ਦੀ ਜਿਹੜੀ ਹੈ ਨਾ ਥੋੜੀ ਜਿਹੀ ਪਤਲੀ ਰੱਖਿਆ ਕਰੋ, ਕਿਉਂਕਿ ਜਦੋਂ ਇਹ ਪਤਲੀ ਹੁੰਦੀ ਹੈ ਨਾ ਪਕੌੜਿਆਂ ਜਿਹੜੇ ਆ ਨਾ ਪਾਣੀ ਚੂਸ ਲੈਂਦੇ ਆ ਤੇ ਫਿਰ ਕੜੀ ਸਖਤ ਨਹੀਂ ਹੁੰਦੀ। ਹੁਣ ਇੱਕ ਚੂੰਡੀ ਜਿਹੜੀ ਹੈ ਨਾ ਤੁਸੀਂ ਜਵੈਣ ਦੀ ਪਾ ਲਓ ਤੇ ਥੋੜਾ ਜਿਹਾ ਪੀਸਿਆ ਗਰਮ ਮਸਾਲਾ ਤੇ ਧਨੀਆ ਪਾ ਕੇ ਇਹਨੂੰ ਦੂਸਰੇ ਚੁੱਲ੍ਹੇ ਤੇ ਦਮ ਤੇ ਰੱਖ ਦਿਓ। ਆਹਿਸਤਾ ਆਹਿਸਤਾ ਨਾਜ਼ਰੀਨ ਜਵੈਣ ਪਹਿਲੋਂ ਪਾ ਦਈਏ ਤੇ ਉਹਦੇ ਨਾਲ ਨਾ ਕੜੀ ਪੱਕ ਕੇ ਤੇ ਕੌੜੀ ਹੋ ਜਾਂਦੀ ਹੈ। ਇਸ ਵਾਸਤੇ ਜਵੈਣ ਦਾ ਧਿਆਨ ਰੱਖਿਓ ਤੁਸੀਂ ਕਿ ਤੁਸੀਂ ਬਿਲਕੁਲ ਲਾਉਣ ਲੱਗਿਆ ਪਾਉਣੀ ਹੈ, ਉਹਦੀ ਅੱਛੀ ਖੁਸ਼ਬੂ ਤੇ ਜ਼ਾਇਕਾ ਆ ਜਾਂਦਾ ਵਾ। ਕੜਾਹੀ ਤੁਸੀਂ ਚੁੱਲ੍ਹੇ ਤੇ ਰੱਖ ਕੇ ਉਹਦੇ ਵਿੱਚ ਖੁੱਲਾ ਤੇਲ ਪਾ ਲਓ ਤੇ ਥੋੜਾ ਜਿਹਾ ਵਿੱਚ ਵੇਸਣ ਪਾ ਕੇ ਵੇਖੋ। ਜਦੋਂ ਵੇਸਣ ਤੁਹਾਡਾ ਪੱਕ ਕੇ ਉੱਤੇ ਆ ਜਾਵੇ ਇਹਦਾ ਮਤਲਬ ਆ ਕਿ ਤੁਹਾਡਾ ਤੇਲ ਗਰਮ ਹੋ ਗਿਆ। ਹੁਣ ਤੁਸੀਂ ਇਹਦੇ ਵਿੱਚ ਪਕੌੜੇ ਪਾ ਕੇ ਤੇ ਫਰਾਈ ਕਰ ਲਓ। ਨਾਜ਼ਰੀਨ, ਸਾਰੇ ਲੋਕ ਕੋਈ ਤੇ ਵੱਡੇ ਵੱਡੇ ਪਕੌੜੇ ਕੜੀ 'ਚ ਪਾਉਂਦੇ ਨੇ, ਲੇਕਿਨ ਮੈਂ ਛੋਟੇ ਛੋਟੇ ਪਕੌੜੇ ਪਾਉਣਾ ਪਸੰਦ ਕਰਦੀ ਹਾਂ। ਇਸ ਵਾਸਤੇ ਮੈਂ ਛੋਟੇ ਛੋਟੇ ਹੀ ਪਕੌੜੇ ਬਣਾਉਂਦੀ ਹਾਂ, ਬਾਰੀਕ ਪਕੌੜੇ। ਇਹ ਹੁਣ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਵੱਡੇ ਬਣਾਉਣਾ ਚਾਹੁੰਦੇ ਜੇ ਕਿ ਛੋਟੇ ਬਣਾਉਣਾ ਚਾਹੁੰਦੇ ਜੇ। ਛੋਟੇ ਬਣਾਉਣੇ ਹੋਣਗੇ ਤੁਹਾਨੂੰ ਛੋਟਾ ਚਮਚ ਲੈਣਾ ਪਏਗਾ, ਅਗਰ ਵੱਡੇ ਬਣਾਉਣੇ ਹੋਣਗੇ ਤਾਂ ਫਿਰ ਤੁਸੀਂ ਡੋਂਗੇ ਦਾ ਚਮਚ ਇਸਤੇਮਾਲ ਕਰ ਲਓ। ਆ ਲਓ ਨਾਜ਼ਰੀਨ, ਸਾਡੀ ਜਿਹੜੀ ਹੈ ਨਾ ਕੜੀ ਬਿਲਕੁਲ ਤਿਆਰ ਹੋ ਗਈ। ਹੁਣ ਤੁਸੀਂ ਇਹਨੂੰ ਗਰਮਾ ਗਰਮ ਤੰਦੂਰ ਦੀ ਰੋਟੀ ਨਾਲ ਜਿਹੜੀ ਹੈ ਨਾ ਆਪਣੇ ਸੰਗੀਆਂ ਸਾਥੀਆਂ ਨੂੰ ਖਵਾਓ, ਬੱਚਿਆਂ ਨੂੰ ਰੋਜ਼ੇਦਾਰਾਂ ਨੂੰ ਖਵਾਓ ਤੇ ਮਜ਼ੇ ਲਓ। ਤੇ ਮੈਨੂੰ ਆਪਣੀਆਂ ਦੁਆਵਾਂ ਵਿੱਚ ਇਫਤਾਰੀ ਦੀਆਂ ਤੇ ਸਹਿਰੀ ਦੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਮੇਰੀ ਇਸ ਕੋਸ਼ਿਸ਼ ਨੂੰ ਸਰਾਹਿਆ ਜ਼ਰੂਰ ਜੇ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਤੁਹਾਨੂੰ ਇੱਕ ਐਸੇ ਆਸਾਨ ਤਰੀਕੇ ਦੱਸਾਂ ਤਾਂ ਕਿ ਤੁਸੀਂ ਨਾ ਬਹੁਤ ਆਸਾਨੀ ਨਾਲ ਜਿਹੜੀ ਹੈ ਨਾ ਖਾਨਾਦਾਰੀ ਕਰ ਲਓ।
ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਸ਼ੁਕਰੀਏ ਦਾ ਮੌਕਾ ਦਿਓ। ਅੱਲਾ ਹਾਫਿਜ਼।